CAA ਜਿਹੜਾ ਇੰਡੀਅਨ ਪਾਰਲੀਮੈਂਟ ਨੇ 11 ਦਸੰਬਰ 2019 ਨੂੰ ਪਾਸ ਕੀਤਾ ਔਰ ਅਗਲੇ ਮਹੀਨੇ ਹੀ ਉਹਨੂੰ ਨੋਟੀਫਾਈ ਵੀ ਕਰ ਦਿੱਤਾ ਗਿਆ, ਪਰ 220 ਪੈਟੀਸ਼ਨਾਂ CAA ਨੂੰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਚੈਲੰਜ ਕਰਨ ਵਾਲੀਆਂ ਸੁਪਰੀਮ ਕੋਰਟ ਦੇ ਸਾਹਮਣੇ ਗਈਆਂ। ਇਸ ਮੁੱਦੇ ਦੇ ਉੱਤੇ CAA ਦੇ ਉੱਤੇ ਸਟਾਲਿਨ ਦੀ ਅਗਵਾਈ ਵਾਲੀ ਤਮਿਲ ਗਵਰਨਮੈਂਟ ਨੇ ਵੀ ਜਿਹੜੀ ਹੈ ਪੈਟੀਸ਼ਨ ਸੁਪਰੀਮ ਕੋਰਟ 'ਚ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ CAA ਇਜ਼ ਆਰਬਿਟਰੇਰੀ ਐਂਡ ਅਗੇਂਸਟ ਤਾਮਿਲ ਰੇਸ। ਇਹ ਨਾਰਥ ਇੰਡੀਆ ਦੇ ਲੰਬਾ ਨੱਕ ਚੌੜੇ ਮੱਥੇ ਗੌਰ ਵਰਨ ਇਹ ਆਰੀਆ ਰੇਸ ਵਾਲੇ ਲੋਕ ਅੱਜ ਵੀ ਤਾਮਿਲ ਰੇਸ ਦੇ ਨਾਲ, ਭਾਵੇਂ ਉਹ ਹਿੰਦੂ ਹੀ ਨੇ, ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰ ਰਹੇ ਨੇ। The impugned act ignores the reality that for several decades Tamil refugees who have settled in Tamil Nadu are deprived with fundamental rights and other rights due to non-citizenship and due to non-naturalization, and doesn't provide for any reason to exclude them. Being stateless, Sri Lankan Tamil refugees have been denied of employment in the government services and organized private sector, right to hold property, right to vote, enjoyment of government benefits, which destroys the basic fabric of secularism. The law deliberately kept away Muslims who had suffered persecution, and therefore it was highly discriminatory and manifestly arbitrary, the DMK said. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵੱਲੋਂ 11 ਦਸੰਬਰ 2019 ਨੂੰ ਪਾਸ ਕੀਤੇ CAA ਕਾਨੂੰਨ ਦੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿੱਚ 220 ਪੈਟੀਸ਼ਨਸ ਦਾਇਰ ਕੀਤੀਆਂ ਗਈਆਂ ਹਨ। ਤਾਮਿਲਨਾਡੂ ਦੀ DMK ਸਰਕਾਰ ਵੱਲੋਂ ਕੀਤੀ ਪੈਟੀਸ਼ਨ ਵਿੱਚ ਕਿਹਾ ਗਿਆ ਹੈ ਕਿ CAA ਕਾਨੂੰਨ ਤਾਮਿਲ ਨਸਲ ਨਾਲ ਵਿਤਕਰਾ ਕਰਦਾ ਹੈ। ਸੋ ਕਿਉਂਕਿ ਤਾਮਿਲ ਰਿਫਿਊਜੀਆਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਕੱਲ੍ਹ ਕਿਹਾ ਸੀ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਣੇ ਦਰਸ਼ਕਾਂ ਦੇ ਵਿਊਜ਼ ਨੂੰ ਵੀ ਸ਼ਾਮਲ ਕਰਾਂਗੇ ਜੀ, ਔਰ ਲਾਈਵ ਚੈਟ 'ਚ ਵੀ ਜਿਹੜੀ ਕੋਈ ਦਿਲਚਸਪ ਟਿੱਪਣੀ ਹੋਏਗੀ ਜਾਂ ਸਵਾਲ ਹੋਏਗਾ ਉਸ ਦਾ ਵੀ ਜ਼ਿਕਰ ਕਰਾਂਗੇ। ਔਰ ਸਾਡੇ ਵੀਰ ਦਰਸ਼ੀ ਬਰਾੜ ਜੀ ਜਿਨ੍ਹਾਂ ਨੇ ਸਾਨੂੰ ਲਾਈਵ ਚੈਟ ਦੇ ਉੱਤੇ ਲਿਖਿਆ, ਉਹਨਾਂ ਨੇ ਕਿਹਾ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਕਰੋ, ਚੜ੍ਹਦੇ ਪੰਜਾਬ ਫਰੀਦਕੋਟ ਤੋਂ ਬਹੁਤ ਸਾਰੇ ਮਾਧਿਅਮਾਂ ਦੁਆਰਾ ਕਈ ਦੇਸ਼ਾਂ ਵਿੱਚ ਇਹ ਪ੍ਰੋਗਰਾਮ ਜਿਹੜਾ ਸ਼ੇਅਰ ਕਰ ਦਿੱਤਾ ਹੈ। ਦੇ ਤਰੀਕੇ ਨੇ ਵੀ ਕਿਵੇਂ ਤੁਸੀਂ ਉਹਨਾਂ ਦੇ ਬਿਆਨ ਨੂੰ ਫਿਰ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, I am a premature retired army officer and have been listening and sharing all your programs continuously for the last 4 years. We have learned a lot of knowledge from you. So बहुत बहुत शुक्रिया दर्शी बराड़ जी। फिर उन्होंने कहा, डॉक्टर साहब, you are a son of knowledge for our Sikh nation. ये ਤੁਹਾਡੀ ਨਵਾਜ਼ਿਸ਼ ਹੈ ਬਰਾੜ ਸਾਹਿਬ, ਔਰ ਅਸੀਂ ਸੱਚਮੁੱਚ ਜਦੋਂ ਤੁਹਾਡੇ ਵਰਗੇ ਵੀਰ ਸਾਨੂੰ ਹੌਸਲਾ ਦਿੰਦੇ ਨੇ ਤੇ ਫਿਰ ਉਹ ਜਿਹੜਾ ਬਲੱਡ ਦੇ ਵਿੱਚ ਐਡਰਨਲਿਨ ਲੈਵਲ ਜਿਹੜਾ ਹੈ ਅਪ ਚਲਾ ਜਾਂਦਾ। ਹੁਣ ਅਸੀਂ ਗੱਲ ਕਰੀਏ CAA। ਬਹੁਤ ਸਾਰੇ ਸਾਡੇ ਦਰਸ਼ਕ ਜਿਨ੍ਹਾਂ ਨੇ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੈ ਉਹ ਪਾਸ ਹੋਇਆ, ਜਿਵੇਂ ਕਾਹਲੀ ਦੇ ਨਾਲ ਇਹਨਾਂ ਨੇ ਕਸ਼ਮੀਰ, ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕਰਨ ਵਾਲਾ ਜਿਹੜਾ ਕਾਨਸਟੀਟਿਊਸ਼ਨਲ ਗਾਰੰਟੀ ਸੀ, ਕਾਨਸਟੀਟਿਊਸ਼ਨਲ ਹਿੱਸਾ ਸੀ, ਉਸ ਨੂੰ ਖਤਮ ਕੀਤਾ। ਇਵੇਂ ਹੀ ਉਹਨਾਂ ਨੇ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਖਾਸ ਤੌਰ 'ਤੇ ਅਸਾਮ 'ਚ, ਉਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਜਾ ਕੇ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਦੇ ਨਾਂ ਥੱਲੇ ਔਰ ਇਲੀਗਲ ਮਾਈਗ੍ਰੇਸ਼ਨ, ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਇਹੀ ਜਿਹੜਾ ਗੈਂਡੇ ਦਾ ਬੱਚਾ ਅਮਿਤ ਸ਼ਾਹ, ਇਹਨੇ ਅਸਾਮ 'ਚ ਜਾ ਕੇ ਜਿਹੜੇ ਨੇ ਬੰਗਾਲੀ ਮੁਸਲਮਾਨ ਜਾਂ ਦੂਜੇ, ਉਹਨਾਂ ਨੂੰ ਕਾਕਰੋਚਿਸ ਕਿਹਾ ਸੀ ਕਿ ਵੀ ਇਹਨਾਂ ਨੂੰ ਕਾਕਰੋਚਿਸ ਦੀ ਤਰ੍ਹਾਂ ਮਾਰਾਂਗੇ। ਔਰ ਉਹ ਸਾਰੇ ਤੋਂ, ਕਿਉਂਕਿ ਉਹ ਸਾਰੀ ਨਫ਼ਰਤ ਫੈਲਾ ਰਹੇ ਸੀ, ਉਹਦੇ 'ਚੋਂ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਆਂਦਾ। ਉਹਦੇ ਥੱਲੇ ਉਹਨਾਂ ਨੇ ਕਿਹਾ ਕਿ ਜੀ ਦੇਖੋ, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਫ਼ਰ ਕਰ ਰਹੇ ਨੇ ਔਰ ਪਰਸੀਕਿਊਟ ਹੋ ਰਹੇ ਨੇ ਹਿੰਦੂ, ਜਿਹੜੇ ਸਿੱਖ, ਬੋਧੀ, ਜੈਨੀ, ਪਾਰਸੀ, ਉਹਨਾਂ ਨੂੰ, ਔਰ ਜਿਹੜੇ ਭਾਰਤ ਦੇ ਵਿੱਚ 2014 ਤੋਂ ਪਹਿਲਾਂ ਦੇ ਆ ਕੇ ਵਸੇ ਹੋਏ ਨੇ,
ਉਹਨਾਂ ਨੂੰ ਇੰਨੇ ਪੀਰੀਅਡ ਸਿਟੀਜ਼ਨਸ਼ਿਪ ਰਾਈਟ ਹੋਏਗਾ ਤੇ ਇਹ ਉਹ ਹੈ। ਸੋ ਉਹਦੇ 'ਚ ਮੁਸਲਮਾਨ ਐਕਸਕਲੂਡ ਕਰ ਦਿੱਤੇ ਕਿ ਭਾਈ ਉਹ ਪਾਕਿਸਤਾਨ ਜਾਂ ਅਫਗਾਨਿਸਤਾਨ 'ਚ ਕੋਈ ਵੀ ਕਿਸੇ ਕਾਰਨ ਕਰਕੇ। ਪਲੱਸ ਉਹਦੇ 'ਚ ਉਹਨਾਂ ਨੇ ਬੰਗਲਾਦੇਸ਼ ਦੇ ਜਿਹੜੇ ਨੇ ਉਹ ਵੀ ਜ਼ਾਹਰ ਹੈ ਟਾਰਗੇਟ ਤਾਂ ਉਹਨਾਂ ਨੂੰ ਕੀਤਾ ਹੋਇਆ ਸੀ। ਪਰ ਦਿਲਚਸਪ ਗੱਲ ਇਹ ਹੈ ਵੀ ਇਸ ਸਾਰੇ 'ਚ ਜਿਹੜੇ ਤਮਿਲ ਹਿੰਦੂ ਉਹ ਹਿੰਦੂ ਨੇ ਸ੍ਰੀਲੰਕਾ ਤੋਂ ਜਿਹੜੇ ਨੇ ਉਹਨਾਂ ਦੇ ਨਾਰਥ ਜਾਫਨਾ ਔਰ ਉਹੀ ਤਮਿਲਨਾਡੂ ਦੇ ਹਿੰਦੂ ਜਿਨ੍ਹਾਂ ਨੂੰ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਨੇ ਲਿਟੇ ਨੂੰ ਬਣਾ ਕੇ ਟ੍ਰੇਨਡ ਕਰਕੇ ਉੱਥੇ ਜਿਹੜਾ ਉਹਨਾਂ ਨੂੰ ਮਰਵਾਇਆ। ਪਹਿਲਾਂ ਦੋਨਾਂ 'ਚ ਸਿਵਲ ਵਾਰ ਕਰਵਾਈ, ਫਿਰ IPKF ਦੇ ਥੱਲੇ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਨਾਲੇ ਸਿੱਖ ਮਰਵਾਏ ਫੌਜੀ ਉੱਥੇ ਭੇਜ ਕੇ, ਨਾਲੇ ਉਹਨਾਂ ਤੇ ਜ਼ੁਲਮ ਕਰਵਾਉਣ ਦੀ ਲਾਈਨ ਦਿੱਤੀ। ਉਹਦਾ ਖਮਿਆਜ਼ਾ ਉਹਨੇ ਰਾਜੀਵ ਗਾਂਧੀ ਨੇ ਭੁਗਤਿਆ। ਪਰ ਇਸ CAA ਐਕਟ ਦੇ ਵਿੱਚ ਤਮਿਲਨਾਡੂ ਦੇ ਵਿੱਚ ਬੈਠੇ ਜਿਹੜੇ ਤਮਿਲ ਹਿੰਦੂ ਜਿਹੜੇ ਸ੍ਰੀਲੰਕਾ ਤੋਂ ਆਏ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਉਹਦਾ ਕੋਈ ਨਹੀਂ ਸੀ ਪ੍ਰੋਵੀਜ਼ਨ। ਸੋ ਜ਼ਾਹਰ ਹੈ ਕਿ ਵੀ ਇਸ CAA ਨੂੰ ਲੈ ਕੇ ਦਿੱਲੀ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ, ਸ਼ਾਹੀਨ ਬਾਗ ਦੇ ਵਿੱਚ, ਇਸੇ ਤਰ੍ਹਾਂ ਲਖਨਊ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਹੋਏ। ਸਿੱਖ ਕੌਮ ਮੈਂ ਸਮਝਦਾ ਵੀ ਇਨ ਸਪਾਈਟ ਆਫ ਕਿ ਬਾਦਲਾਂ ਨੇ ਜਿਹੜੇ ਕਿ ਪਾਰਲੀਮੈਂਟ 'ਚ ਬਿਲਕੁਲ BJP ਦੇ ਨਾਲ ਰਲੇ ਹੋਏ ਸੀ, ਉਹਨਾਂ ਨੇ ਤਾਂ ਇਸ ਸਾਰੇ ਦੇ ਉੱਤੇ ਪੰਜਾਬੀ ਦਾ ਲਫ਼ਜ਼ ਇਹ ਹੈ ਵੀ ਮੋਕ ਹੀ ਮਾਰੀ ਇਹਨਾਂ ਇਸ਼ੂਜ਼ ਤੇ। ਈਵਨ ਕਸ਼ਮੀਰ ਦਾ ਜਦੋਂ ਆਈਨੀ ਸਟੇਟਸ ਖਤਮ ਕੀਤਾ ਗਿਆ, ਲੇਕਿਨ ਸਿੱਖ ਕੌਮ ਨਾਲ ਖਲੋਤੀ ਉਹਨਾਂ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਦ ਚਿੰਨ੍ਹਾਂ ਤੇ ਚੱਲਣ ਵਾਲੀ। ਔਰ ਜਿਵੇਂ ਸਾਡੇ ਵੀਰ ਯਾਕੂਬ ਜੀ ਉਹਨਾਂ ਨੇ ਕੱਲ੍ਹ ਦੇ ਇੱਕ ਪ੍ਰੋਗਰਾਮ ਤੇ ਉਹਨਾਂ ਦਾ ਸੀ ਮੈਸੇਜ ਕਿ ਵੀ ਜੇ ਔਰੰਗਜ਼ੇਬ ਮਾੜਾ ਨਾ ਕਰਦਾ ਤੇ ਫਿਰ ਕੀ ਹੁੰਦਾ। ਔਰ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਵੀ ਕੋਈ ਲੜਾਈ ਇਸਲਾਮ ਦੇ ਖਿਲਾਫ ਤੇ ਨਹੀਂ ਸੀ। ਔਰ ਯਾਕੂਬ ਸਾਹਿਬ ਤੁਸੀਂ ਪ੍ਰੋਗਰਾਮ ਸੁਣਦੇ ਹੋ ਲਗਾਤਾਰਤਾ ਨਾਲ, ਅਸੀਂ ਹਮੇਸ਼ਾ ਇਸ ਗੱਲ ਨੂੰ ਬੜਾ ਕਲੀਅਰ ਕਰਦੇ ਹਾਂ ਕਿ 18ਵੀਂ ਸਦੀ 'ਚ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ। ਉਸ ਵੇਲੇ ਦਿੱਲੀ ਦੇ ਤਖਤ ਦੇ ਉੱਤੇ ਬੈਠੇ ਹੋਏ ਮੁਗਲ ਹਾਕਮ ਜਿਹੜੇ ਨੇ ਉਹ ਨਿਸ਼ਾਨਾ ਬਣਾ ਰਹੇ ਸੀ ਜਿਨ੍ਹਾਂ ਨੂੰ, ਜਿਹੜੇ ਵਿਕਟਮ ਸੀ ਉਹਨਾਂ ਦੇ ਨਾਲ ਸਿੱਖ ਕੌਮ ਖਲੋਤੀ। ਨਾ ਕਿ ਸਿੱਖ ਧਰਮ ਕੋਈ ਹਿੰਦੂਆਂ ਦਾ ਹਿੱਸਾ ਸੀ ਕਿ ਵੀ ਉਹਨਾਂ ਦੀ ਪ੍ਰੋਟੈਕਸ਼ਨ ਲਈ ਅੱਗੇ ਆਏ। ਇਹ ਵੈਰੀ ਸਿੰਪਲਿਸਟਿਕ ਸਟੇਟਮੈਂਟ ਜਿਹੜੀ ਹੈ ਉਹਨੂੰ ਫਿਰ ਇਹ ਹਿੰਦੂਤਵੀ ਆਪਣੇ ਹੱਕ ਦੇ ਵਿੱਚ ਵਰਤਦੇ ਨੇ। ਔਰ ਇਸੇ ਲਈ 10ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਦੀ ਸ਼ਹਾਦਤ ਨੂੰ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ ਕਹਿ ਕੇ ਕੀਨੋ ਬੜੋ ਕਲੂ ਮੈਂ ਸਾਕਾ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਸੀ। ਔਰ 10ਵੇਂ ਪਾਤਸ਼ਾਹ ਦੇ ਦਰਬਾਰੀ ਕਵੀ 52 ਕਵੀਆਂ ਚੋਂ ਸੈਨਾਪਤੀ ਜਿਸ ਨੇ ਜਿਹੜਾ ਕਾਫੀ ਉਹਨਾਂ ਦਾ ਰਿਲਾਇਬਲ ਸੋਰਸ ਨੇ ਉਸ ਪੀਰੀਅਡ ਦੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪ੍ਰਗਟ ਬਹਿ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਠਾਪੀ ਚਾਦਰ, ਕਿ ਉਹ ਔਰ ਕੀਨੋ ਬੜੋ ਕਲੂ ਮੈਂ ਸਾਕਾ ਜਦੋਂ ਉਹਨਾਂ ਲਫ਼ਜ਼ਾਂ ਨਾਲ ਦੇਖੋਗੇ ਕਿ ਕਿਵੇਂ ਉਹ ਧਰਮ ਦੀ ਚਾਦਰ ਬਣੇ ਨੇ, ਕੋਈ ਹਿੰਦ ਦੀ ਚਾਦਰ ਨਹੀਂ, ਧਰਮ ਦੀ ਚਾਦਰ। ਕਿਉਂਕਿ ਰਾਈਟੀਅਸਨੈਸ ਲਈ, ਟਰੂ ਵੈਲਿਊਜ਼ ਦੇ ਲਈ ਉਹਨਾਂ ਨੇ ਜਿਹੜੀਆਂ ਸੱਚ ਹੱਕ ਇਨਸਾਫ ਦੀਆਂ ਆਪਣੀ ਕੁਰਬਾਨੀ ਦਿੱਤੀ। ਸੋ ਜ਼ਾਹਰ ਹੈ ਵੀ ਉਸ, ਔਰ ਅੱਜ ਵੀ ਇਹ ਗੱਲ ਅਸੀਂ ਬਾਰ-ਬਾਰ ਸਪਸ਼ਟ ਕਰਦੇ ਹਾਂ ਕਿ ਸਾਡੀ ਲੜਾਈ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੇ ਖਿਲਾਫ ਨਹੀਂ ਹੈ। ਜਿਸ ਕਿਸਮ ਦੀ ਨਫ਼ਰਤ ਹਿੰਦੂ ਤਵੀ ਫੈਲਾ ਰਹੇ ਨੇ, ਔਰ ਜਦੋਂ ਸੋਸ਼ਲ ਮੀਡੀਆ ਤੇ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਪੰਜਾਬ ਸ਼ਿਵ ਸੈਨਾ ਦੇ ਨਾਂ ਥੱਲੇ ਕਿਤੇ ਹੋਰ, ਲੇਕਿਨ ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਔਰ ਇਹ ਗੱਲ ਦੀਆਂ ਇੱਕ ਵੀ ਉਦਾਹਰਣ ਨਹੀਂ ਹੈ। ਜੇ ਪਿਛਲੇ 38 ਸਾਲ ਦੀ ਅਸੀਂ ਸਟਰਗਲ ਦੀ ਗੱਲ ਕਰੀਏ, ਜੂਨ 84 ਦੇ ਪਹਿਲੇ ਹਫ਼ਤੇ ਜਿੱਥੇ ਕਿ ਸਿੱਖਾਂ ਦੀ ਭੀੜ ਨੇ ਜਾ ਕੇ ਕਿਸੇ ਹਿੰਦੂ ਦੇ ਕਾਰੋਬਾਰ ਤੇ ਹਮਲਾ ਕੀਤਾ ਹੋਇਆ ਜਾਂ ਉਹਦੀ ਲਾਈਫ ਤੇ ਹਮਲਾ ਕੀਤਾ ਹੋਇਆ, ਨਹੀਂ ਤਾਂ ਜੋ ਨਵੰਬਰ 84 'ਚ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ ਕਸਬਿਆਂ 'ਚ ਹੋ ਰਿਹਾ ਸੀ, ਪੰਜਾਬ 'ਚ ਇੱਕ ਵੀ ਹਿੰਦੂ ਨਾ ਬਚਦਾ। ਲੇਕਿਨ ਇੱਕ ਵੀ ਇਹ ਵਾਕਿਆ ਐਸਾ ਨਹੀਂ ਹੋਇਆ ਜਿੱਥੇ ਕਿ ਸਿੱਖਾਂ ਨੇ ਕਿਸੇ ਹਿੰਦੂ ਨੂੰ ਟਾਰਗੇਟ ਕੀਤਾ ਹੋਵੇ। ਕਿਉਂਕਿ ਸਾਨੂੰ ਇਹ ਬੜਾ ਕਲੀਅਰ ਹੈ, ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਸਿੱਖ ਮੱਥਾ ਟੇਕਦਾ ਹੈ, ਉਹ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਅੱਗੇ ਵੀ ਸਿਰ ਝੁਕਾ ਰਿਹਾ ਹੈ। ਉਹ ਪੰਡਿਤ ਰਾਮਾਨੰਦ ਵੀ ਉਹਦੇ 'ਚ ਬੈਠੇ ਹੋਏ ਨੇ, ਉਸ ਦੇ ਵਿੱਚ ਭਗਤ ਜੈਦੇਵ ਵੀ ਬੈਠੇ ਹੋਏ ਨੇ ਬੰਗਾਲ ਦੇ ਔਰ ਦੂਜੇ। ਔਰ ਇੱਕ ਸਿੱਖ ਕਦੇ ਵੀ ਫਿਰਕੂ ਸੋਚ ਜਾਂ ਫਿਰਕੂ ਨਫ਼ਰਤ ਦੇ ਨਾਲ ਕਦੇ ਵੀ ਕਿਸੇ ਦੇ ਖਿਲਾਫ ਵੈਰ ਭਾਵਨਾ ਨਹੀਂ ਰੱਖੇ ਗਏ। ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ, ਇਹ ਠੀਕ ਹੈ ਕਿ ਹਿੰਦੂਤਵਾ ਇੱਕ ਉਸ ਕਿਸਮ ਦੀ ਆਈਡੀਓਲੋਜੀ ਜਿਹੜਾ ਬ੍ਰਾਹਮਣਵਾਦ ਦਾ ਨਵਾਂ ਦਿੱਤਾ ਹੋਇਆ ਨਾਂ ਹੈ, ਉਹ ਜਿਵੇਂ ਨਾਜ਼ੀਜ਼ਮ, ਕਮਿਊਨਿਜ਼ਮ, ਫਾਸ਼ਿਜ਼ਮ ਇਹ ਵਿਚਾਰਧਾਰਾਵਾਂ ਸੀ,
ਔਰ ਜੋ ਕੁਛ 18ਵੀਂ ਸਦੀ ਦੀ ਔਰੰਗਜ਼ੇਬੀ ਵਿਚਾਰਧਾਰਾ ਕਰਨਾ ਚਾਹੁੰਦੀ ਸੀ ਉਹੀ ਕੁਛ ਹਿੰਦੂਤਵੀ ਵਿਚਾਰਧਾਰਾ ਵਾਲੇ ਕਰਨਾ ਚਾਹੁੰਦੇ ਨੇ। ਸੋ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਇਹੀ ਕਾਰਨ ਸੀ ਕਿ ਜਦੋਂ CAA ਕਾਨੂੰਨ ਹਾਲਾ ਉਹਦੇ 'ਚ ਕੁਛ ਜਿਹੜੇ ਵਿੱਚ ਵਿਚਾਲੇ ਜੇ ਦੋਗਲੇ ਜੇ ਸਿੱਖ ਨੇ ਉਹ ਕਹਿੰਦੇ ਸਿੱਖ ਕਿਉਂ ਵਿਰੋਧ ਕਰ ਰਹੇ ਨੇ ਜੀ। CAA ਦੇ ਥੱਲੇ ਤਾਂ ਦੇਖੋ ਜਿਹੜੇ ਪਾਕਿਸਤਾਨ ਤੋਂ ਜਾਂ ਖਾਸ ਤੌਰ 'ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਸਿੱਖ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਰਾਈਟ ਬਣੇਗਾ। ਨਹੀਂ, ਸਿੱਖ ਨੇ ਹਮੇਸ਼ਾ ਹੀ ਇਹ ਰੱਖਿਆ ਕਿ ਭਾਈ ਜੇ ਕੋਈ ਉਹਨੂੰ ਪਾਰ ਵੀ ਲਿਜਾ ਰਿਹਾ ਹੋਏ ਤੇ ਉਹਨੂੰ ਲੱਗੇ ਕਿ ਕਿਸੇ ਹੋਰ ਦਾ ਹੱਕ ਮਾਰ ਕੇ ਉਹਨੂੰ ਰੋਕਿਆ ਜਾ ਰਿਹਾ ਤੇ ਸਿੱਖ ਜਿਹੜਾ ਉਹ ਕਹੇਗਾ ਵੀ ਨਹੀਂ ਪਹਿਲਾਂ ਇਹਨੂੰ ਲੈ ਕੇ ਜਾ ਫਿਰ ਮੈਂ ਜਾਵਾਂਗਾ। ਇਹ ਬਿਲਟ ਇਨ ਹੈ, ਇਹਦੇ 'ਚ ਕੋਈ ਇਹ ਸਾਡੇ 10 ਗੁਰੂ ਸਾਹਿਬਾਨ ਦੀ ਘਾਲਣਾ 2.5 ਸਦੀਆਂ ਦੀ ਕਮਾਈ ਹੈ ਜਿਹਦੇ ਥੱਲੇ ਇਹ ਸਿੱਖ ਹੋ ਹੀ ਨਹੀਂ ਸਕਦਾ। ਫਿਰ ਕੋਈ ਮੈਂ ਬਹੁਤ ਵਾਰ ਦੇਖਦਾ ਜਿਹੜੇ ਈਵਨ ਪ੍ਰੈਕਟਿਸਿੰਗ ਨਹੀਂ ਵੀ ਸਿੱਖ ਨੇ ਜਿਨ੍ਹਾਂ ਦੇ ਈਵਨ ਸਿਰ ਤੇ ਪੱਗਾਂ ਕੇਸ ਵੀ ਨਹੀਂ ਨੇ, ਜਦੋਂ ਇਸ ਕਿਸਮ ਦੀ ਗੱਲ ਆਉਂਦੀ ਹੈ ਜਸਟਿਸ ਦੀ, ਇਨਸਾਫ ਦੀ, ਕਿਸੇ ਨਾਲ ਧੱਕਾ ਹੋ ਰਿਹਾ ਸੀ ਬਚਪਨ ਤੋਂ ਦੇਖਦੇ ਆਏ, ਟਰੈਵਲ ਕਰਦੇ ਆ ਬੱਸਾਂ 'ਚ ਗੱਡੀਆਂ 'ਚ ਕਿਤੇ ਵੀ, ਉਹ ਸਾਰੇ ਲੋਕ ਚੁੱਪ ਕਰਕੇ ਉਹ ਕਰਦੇ ਨੇ, ਉਹਨਾਂ 'ਚੋਂ ਹੀ ਕੋਈ ਪਿਛੋਂ ਉੱਠ ਕੇ ਆ ਜਾਂਦਾ ਸੀ ਕਿ ਬਈ ਇਹ ਤੂੰ ਕੀ ਕਰ ਰਿਹਾ। ਇਹ ਬਿਲਟ ਇਨ ਹੈ। ਸੋ ਅਸੀਂ ਸਮਝਦੇ ਹਾਂ ਕਿ CAA ਦੇ ਖਿਲਾਫ ਜਿਹੜਾ ਉਹ ਲੰਗਰ ਵੀ ਸ਼ਾਹੀਨ ਬਾਗ 'ਚ, ਜਿਹੜੇ ਵਿਚਾਰੇ 2-3 ਸਿੱਖ ਨੌਜਵਾਨ ਅਜੇ ਵੀ ਦੇਸ਼ ਧਰੋਹ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹੋਣਗੇ, ਉਹਨਾਂ 'ਚੋਂ 1-2 ਨਿਹੰਗ ਸਿੰਘ ਜਿਹੜੇ ਜਾ ਰਹੇ ਸੀ ਤਖਤ ਹਜ਼ੂਰ ਸਾਹਿਬ ਨੂੰ ਉੱਥੇ ਰੁਕੇ ਔਰ ਉਹਨਾਂ ਨੇ ਕੀਤਾ। ਔਰ ਹੁਣ ਜਿਹੜਾ ਜ਼ਾਹਰ ਹੈ ਕਿ CAA ਜਿਹੜਾ ਇੰਡੀਅਨ ਪਾਰਲੀਮੈਂਟ ਨੇ 11 ਦਸੰਬਰ 2019 ਨੂੰ ਪਾਸ ਕੀਤਾ ਔਰ ਅਗਲੇ ਮਹੀਨੇ ਹੀ ਉਹਨੂੰ ਨੋਟੀਫਾਈ ਵੀ ਕਰ ਦਿੱਤਾ ਗਿਆ, ਪਰ 220 ਪੈਟੀਸ਼ਨਾਂ CAA ਨੂੰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਚੈਲੰਜ ਕਰਨ ਵਾਲੀਆਂ ਸੁਪਰੀਮ ਕੋਰਟ ਦੇ ਸਾਹਮਣੇ ਗਈਆਂ। ਔਰ ਇਹ ਹੁਣ ਜੇ ਕਸ਼ਮੀਰ ਦੇ ਮੁੱਦੇ ਤੇ ਤਾਂ ਇਸ ਤੋਂ ਵੀ ਵੱਧ ਪਟੀਸ਼ਨਾਂ ਨੇ, ਉਹਦੇ ਉੱਤੇ ਵੀ ਸੁਪਰੀਮ ਕੋਰਟ ਬੈਠਾ ਹੋਇਆ ਕਿਉਂਕਿ ਉਹਨਾਂ ਨੇ ਜੰਮੂ ਕਸ਼ਮੀਰ ਦੀਆਂ ਸਾਰੀ ਡੈਮੋਗ੍ਰਾਫੀ ਔਰ ਰੀਡਿਸਟ੍ਰਿਕਟਿੰਗ ਔਰ ਸਾਰਾ ਉਹ ਬਦਲ ਨਹੀਂ ਦੇਣਗੇ। ਉਦੋਂ ਸੁਪਰੀਮ ਕੋਰਟ ਨੂੰ ਕਹੇਗਾ ਜੀ ਹੁਣ ਤਾਂ ਡੀ ਫੈਕਟੋ ਪੋਜੀਸ਼ਨ ਇਹ ਹੈ, ਡੀ ਜੂਰਿਸ ਭਾਵੇਂ ਉਹਨਾਂ ਨੇ ਉਹਨੂੰ ਕਰਨ ਲੱਗਿਆ ਕਨਸਟੀਟਿਊਸ਼ਨ ਦੀ ਪਰਵਾਹ ਨਹੀਂ ਕੀਤੀ, ਝਾੜ ਪਾ ਦੇਣਗੇ ਉਹਨਾਂ ਨੂੰ ਜੋ ਅੱਜ ਕੱਲ੍ਹ ਜੱਜ ਉੱਥੇ ਬੈਠੇ ਕਰ ਰਹੇ ਨੇ, ਪਰ ਅਲਟੀਮੇਟਲੀ ਉਹਨੂੰ ਸੁਪਰੀਮ ਕੋਰਟ ਨੇ ਰਿਵਰਸ ਨਹੀਂ ਕਰਨਾ। ਉਹ ਦੇਖ ਰਹੇ ਨੇ ਕਿ ਐਨ ਬੇੜਾ ਗਰਕ ਪੂਰਾ ਹੋ ਜਾਏ, ਉੱਥੇ ਆਬਾਦੀ ਵੀ ਬਦਲ ਦਿਓ, ਵੋਟਾਂ ਵੀ ਬਦਲ ਦਿਓ, ਯੂਨੀਅਨ ਟੈਰੀਟਰੀ ਦੇ ਥੱਲੇ ਚੋਣਾਂ ਵੀ ਕਰਾ ਦਿਓ, ਉਹਨਾਂ ਦੇ ਟਰਾਈਬ ਵੀ ਬਣਾ ਦਿੱਤੇ, ਗੁੱਜਰਾਂ ਨੂੰ ਇੱਧਰ ਖੜਾ ਕਰਤਾ, ਉਹਨਾਂ ਨੂੰ ਜਿਹੜੇ ਬੱਕੜਵਾਲ ਨੇ ਉਹਨਾਂ ਨੂੰ ਕੀ ਉਹਨਾਂ ਦਾ ਟਰਾਈਬ ਹੈ ਉਹਨਾਂ ਨੂੰ ਅੱਡ ਕਰ ਦਿੱਤਾ। ਸੋ ਆਪਸ ਲੜਾ ਦਿੱਤਾ ਔਰ ਇਸ ਸਾਰੇ ਦੇ ਚੱਲਦੇ ਆ ਇਹੀ ਕੰਮ ਉਹ ਕਰਨਗੇ। ਲੇਕਿਨ ਜਿਹੜੀਆਂ ਪੈਟੀਸ਼ਨਾਂ ਨੇ ਉਹਨਾਂ 'ਚ ਇੱਕ ਜਿਹੜੀ ਦਿਲਚਸਪ ਪੈਟੀਸ਼ਨ ਜਿਹੜੀ ਕਿਉਂਕਿ ਤਮਿਲਨਾਡੂ ਵੱਡੀ ਸਟੇਟ ਹੈ ਇੰਡੀਆ ਦੀ, 45 ਦੇ ਕਰੀਬ MP ਉੱਥੋਂ ਜਾਂਦੇ ਨੇ ਔਰ ਇਕੱਲਾ MPਆਂ ਦੀ ਗੱਲ ਨਹੀਂ ਹੈ, ਜਿਵੇਂ ਇੱਕ ਲਿਹਾਜ਼ ਦੇ ਨਾਲ ਇਹ RSS ਦੇ ਹਿੰਦੂਤਵੀ ਆਪਣੀ ਖੇਡ ਰਹੇ ਨੇ। ਜਿਵੇਂ ਮੋਦੀ ਨੇ ਬਨਾਰਸ ਦੇ ਵਿੱਚ ਪਿਛਲੇ ਦਿਨਾਂ 'ਚ ਸੰਗਮ ਕਿ ਜੀ ਇਹ ਸ਼ਿਵ ਨਗਰੀ ਜਿਹੜੀ ਹੈ, ਬਨਾਰਸ ਵੀ ਸ਼ਿਵ ਨਗਰੀ ਹੈ ਔਰ ਰਾਮੇਸ਼ਵਰਮ ਵੀ ਹੈ ਤਮਿਲਨਾਡੂ ਦਾ, ਔਰ ਇਹ ਸੰਗਮ ਦੋਆਂ ਦਾ ਡ੍ਰੈਵਿਡਨ ਔਰ ਆਰੀਅਨ ਔਰ ਇਹ ਸਾਰੇ ਸ਼ਿਵ ਜੀ ਕਰਕੇ ਆਣਾ। ਉਹਨਾਂ ਨੇ DMK ਨੇ ਉਹਦੇ 'ਚ ਪਾਰਟੀਸਪੇਟ ਵੀ ਨਹੀਂ ਕੀਤਾ, ਪਰ ਇਹਨਾਂ ਨੇ ਆਪਣੇ ਉੱਥੇ ਜਿਹੜੇ ITT ਔਰ ਦੂਜੇ ਖੋਲ੍ਹੇ ਹੋਏ ਨੇ IITs ਔਰ ਉਹਨਾਂ ਦੇ ਸਟੂਡੈਂਟਸ ਨੂੰ ਲਿਆ ਕੇ, ਕਿਉਂਕਿ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਤਰ੍ਹਾਂ ਸਾਡੀਆਂ ਜੜ੍ਹਾਂ ਜਿਹੜੀਆਂ ਨੇ ਇਹ ਇਸ ਤਮਿਲਨਾਡੂ ਦੇ ਵਿੱਚ ਵੀ ਲੱਗਣ ਔਰ ਇਵੈਂਚੁਅਲੀ ਉਹਨੂੰ ਅਸੀਂ ਕੈਪਚਰ ਕਰੀਏ, ਨਫ਼ਰਤ ਫੈਲਾਈਏ। ਹੁਣ ਤੱਕ ਤਾਂ ਉਹ ਰੈਜ਼ਿਸਟ ਕਰ ਰਹੇ ਨੇ ਕਿਉਂਕਿ ਥੈਂਕਸ ਟੂ ਅੰਨਾ ਦੁਰਾਈ 20ਵੀਂ ਸਦੀ ਜਿਹਨੇ ਪਹਿਲਾਂ ਤਾਂ ਬ੍ਰਾਹਮਣਵਾਦ ਦਾ ਜਿਹੜਾ ਉਹ ਪੂਰਾ ਕੱਚਾ ਚਿੱਠਾ ਖੋਲ੍ਹਿਆ ਔਰ ਉਹਨਾਂ ਨੂੰ ਆਪਣੇ ਲੋਕਾਂ ਨੂੰ ਜਿਹੜਾ ਉਹ ਦੱਸਿਆ ਵੀ ਇਹ ਕੀ ਹੈ। ਔਰ ਜਿਵੇਂ ਇਧਰ ਪੇਰੀਆਰ ਦੇ ਥੱਲੇ ਜਿਸ ਨੇ ਇਹ ਸਾਰੇ ਦੀ ਸ਼ੁਰੂਆਤ ਕੀਤੀ, ਇਧਰ ਜਿਹੜਾ ਉਹਦੇ 'ਚੋਂ ਪੋਲੀਟੀਕਲ ਕਰੁਣਾਨਿਧੀ ਜਿਹੜਾ ਉਸ ਦਾ ਅਰਡੈਂਟ ਫਾਲੋਅਰ ਸੀ, ਪੋਲੀਟੀਕਲ ਪਾਰਟੀ ਜਿਹੜੀ ਹੈ DMK ਹੋਣ ਦੇ ਵਿੱਚ ਆਈ, ਭਾਵੇਂ DMK ਆਪਸ 'ਚ ਟੁੱਟੀ ਵੀ ਅੰਨਾ ਦੁਰਾਈ ਤੋਂ ਬਾਅਦ ਵਾਲੀ ਪਾਰਟੀ ਨੂੰ ਇੱਕ ਨੇ ਇਹਨੇ ਲੀਡ ਕੀਤਾ ਕਰੁਣਾਨਿਧੀ ਨੇ, ਇੱਕ ਜਿਹੜੀ ਹੈ ਜੈ ਲਲਿਤਾ ਨੇ ਬਣਾ ਲਈ ਅੰਨਾ ਦੇ ਨਾਂ ਥੱਲੇ DMK ਜੈ, ਉਹ ਤਾਂ ਮਰ ਗਈ ਹੁਣ। ਲੇਕਿਨ ਇੱਕ ਗੱਲ ਬੜੀ ਕਲੀਅਰ ਰਹੀ ਕਿ ਤਮਿਲਨਾਡੂ ਦੇ ਵਿੱਚ ਕਾਂਗਰਸ ਜਾਂ BJP ਤਾਂ ਹੁਣ ਆਈ, ਪਰ ਜਿੰਨੀਆਂ ਪਹਿਲੀਆਂ ਵੀ ਕੋਈ ਪਾਰਟੀਆਂ ਸੀ ਉਹਨਾਂ ਦੇ ਕਦੇ ਪੈਰ ਨਹੀਂ ਲੱਗੇ। ਉਹਨਾਂ ਨੂੰ ਹਮੇਸ਼ਾ ਆਪਣੀ ਤਮਿਲ ਜ਼ਬਾਨ 'ਤੇ, ਆਪਣੇ ਤਮਿਲ ਕਲਚਰ 'ਤੇ,
ਆਪਣੀ ਤਹਿਜ਼ੀਬ ਤੇ ਔਰ ਨਾਰਥ ਵਾਲੇ ਇਹ ਜਿਹੜਾ ਗੰਗਾ ਜਮਨੀ ਤਹਿਜ਼ੀਬ ਹੈ ਇਸ ਨੂੰ ਉਹਨਾਂ ਨੇ ਹਮੇਸ਼ਾ ਖਤਰੇ ਦੇ ਤੌਰ ਤੇ ਦੇਖਿਆ, ਇਸ ਲਈ ਉਹਨਾਂ ਨੇ ਉੱਥੇ ਹਿੰਦੀ ਵੀ ਨਹੀਂ ਵੜਨ ਦਿੱਤੀ। ਹੁਣ ਇਹ ਅੱਡ-ਅੱਡ ਤਰੀਕਿਆਂ ਨਾਲ ਵਿੱਚ ਪਸਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਉਹਨਾਂ ਦੇ ਕੋਲ ਬੇਸ਼ੱਕ ਕਰੁਣਾਨਿਧੀ ਦੀ ਡੈਥ ਹੋ ਗਈ, ਉਹਦਾ ਲੜਕਾ ਜਿਹਦਾ ਨਾਂ ਵੀ ਉਹਨੇ ਪਤਾ ਨਹੀਂ ਸਟਾਲਿਨ ਚੁਣਿਆ, ਹਾਲਾਂ ਸਟਾਲਿਨ ਦੀ ਕੋਈ ਚੰਗੀ ਲੈਗੇਸੀ ਤਾਂ ਨਹੀਂ ਹੈ, ਬਹੁਤ ਉਹਨੇ ਜ਼ੁਲਮ ਕੀਤੇ ਰਸ਼ੀਆ 'ਚ, ਪਰ ਹੋ ਸਕਦਾ ਹੈ ਉਹਦਾ ਉਹ ਐਡਮਾਇਰਰ ਹੋਏ ਕਰੁਣਾਨਿਧੀ ਸਿੱਖਾਂ ਦਾ ਤਾਂ ਬਹੁਤ ਵੱਡਾ ਐਡਮਾਇਰਰ ਸੀ। ਔਰ ਅਨਫੋਰਚੂਨੇਟਲੀ ਉਸ ਪੀਰੀਅਡ 'ਚ ਜਦੋਂ ਕਰੁਣਾਨਿਧੀ ਤਮਿਲਨਾਡੂ ਦਾ ਚੀਫ ਮਿਨਿਸਟਰ ਸੀ, ਪਹਿਲੀ ਪੰਜਾਬ ਦੇ ਵਿੱਚ ਹਕੂਮਤ ਜਸਟਿਸ ਗੁਰਨਾਮ ਸਿੰਘ ਦੀ ਬਣੀ 1967 'ਚ, ਤੇ ਉਹ ਚਾਹੁੰਦੇ ਸੀ, ਉਹਨਾਂ ਨੂੰ ਵੀ ਇਹ ਪਤਾ ਹੈ ਕਿ ਬਈ ਸਾਊਥ ਦੇ ਵਿੱਚ ਅਸੀਂ ਜੇ ਝੰਡਾ ਬਰਦਾਰ ਬਣ ਜਾਈਏ ਔਰ ਨਾਰਥ ਦੇ ਵਿੱਚ ਸਿੱਖ ਖੜੇ ਹੋ ਜਾਣ ਟਰੂ ਫੈਡਰਲ ਸਿਸਟਮ ਦੇ ਲਈ, ਮੈਂ 1960ਵਿਆਂ ਦੀ ਗੱਲ ਕਰ ਰਿਹਾ, ਤੇ ਇਹਨਾਂ ਨੂੰ ਅਸੀਂ ਵੱਟੋ ਵੱਟ ਪਾ ਸਕਦੇ। ਸੋ ਇਸ ਕਰਕੇ ਉਦੋਂ ਅਜੇ ਅਨੰਦਪੁਰ ਦਾ ਮਤਾ ਤਾਂ ਨਹੀਂ ਸੀ ਪਾਸ ਹੋਇਆ, ਪਰ ਫੈਡਰਲ ਸਟਰਕਚਰ ਦੀ ਗੱਲ ਤਾਂ ਅਕਾਲੀ ਵੀ ਕਰਦੇ ਸੀ, ਕੈਬਨਿਟ ਮਿਸ਼ਨ ਦੇ ਵਿੱਚ ਵੀ ਸੀ ਪ੍ਰਪੋਜ਼ਲ ਕਿ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਬਾਕੀ ਫ੍ਰੀ ਕਰਦੇ ਸਾਰਿਆਂ ਨੂੰ। ਸੋ ਉਦੋਂ ਇੱਕ ਕਾਨਫਰੰਸ ਵੀ ਰੱਖ ਲਈ ਗਈ ਜਸਟਿਸ ਗੁਰਨਾਮ ਸਿੰਘ ਵੱਲੋਂ ਚੰਡੀਗੜ੍ਹ ਦੇ ਵਿੱਚ, ਔਰ ਉਸ ਵੇਲੇ 7-8 ਸੂਬੇ ਐਸੇ ਸੀ ਜਿਹਦੇ 'ਚ SVD ਉਹਨੂੰ ਕਹਿੰਦੇ ਸੀ, ਸੰਯੁਕਤ ਵਿਧਾਇਕ ਦਲ, ਉਹਨਾਂ ਦੀਆਂ ਸਰਕਾਰਾਂ ਬਣੀਆਂ ਸੀ, ਔਰ ਅਕਾਲੀ ਦਲ ਦੀ ਹਕੂਮਤ ਵੱਲੋਂ ਉਹਨਾਂ ਨੂੰ 7-8 ਸੂਬਿਆਂ ਦੇ ਚੀਫ ਮਿਨਿਸਟਰਾਂ ਨੂੰ ਸੱਦਾ ਵੀ ਦੇ ਦਿੱਤਾ ਗਿਆ ਕਿ ਭਾਈ ਚੰਡੀਗੜ੍ਹ 'ਚ ਮੀਟਿੰਗ ਹੈ, ਔਰ ਦੂਜਾ ਕਰੁਣਾਨਿਧੀ ਉਹਦੀ ਸਪਿਰਿਟ ਬਿਹਾਈਂਡ ਸੀ। ਪਰ ਐਨ ਮੌਕੇ ਤੇ ਆ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਗਦਾਰੀਆਂ ਦਾ ਇਤਿਹਾਸ ਕੀ ਹੈ ਜਾਂ ਦਬਾਅ ਦੇ ਥੱਲੇ ਕੀ ਹੈ, ਅੱਜ ਇੱਕ ਮਿਨਿਸਟਰ ਨੇ ਇੰਦਰਜੀਤ ਸਿੰਘ, ਸ਼ਾਇਦ ਨਾਂ ਹੈ ਉਹਦਾ ਨਿੱਜਰ ਲਾਸਟ ਨੇਮ, ਆਮ ਆਦਮੀ ਪਾਰਟੀ ਦਾ ਵਜ਼ੀਰ ਹੈ, ਉਹਨੇ ਇੱਕ ਪ੍ਰੈਸ ਕਾਨਫਰੰਸ ਤੁਰੇ ਜਾਂਦੇ ਗੱਲ ਕਿਸਾਨੀ ਦੀ ਕਰ ਰਿਹਾ ਸੀ, ਪਾਣੀ ਦਾ ਲੈਵਲ, ਨਹਿਰੀ ਪਾਣੀ, ਜਿਵੇਂ ਅਸੀਂ ਗੱਲ ਕਰਾਂਗੇ ਇਹਦੇ ਤੇ ਉਹਨੇ ਕਿਹਾ ਕਿ ਵੀ ਪੰਜਾਬੀਆਂ ਤੋਂ ਵੱਡੀ ਹੋਰ ਕੋਈ ਬੇਵਾਕੂਫ ਕੌਮ ਨਹੀਂ, ਉਹਦੇ ਪਿੱਛੇ ਪੈ ਗਏ। ਪਰ ਮੈਂ ਹਾਂਜੀ ਇੰਦਰਬੀਰ ਸਿੰਘ, ਹਾਂ, ਪਰ ਮੈਂ ਇਹ ਦੇਖਦਾ ਹਾਂ ਕਿ ਵੀ ਇਹ ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਕਿ ਕਿੰਨੀ ਇਹ ਸਟੋਰੀ ਆਫ ਮਿਸਡ ਓਪਰਚੁਨਿਟੀਜ਼ ਹੈ। ਔਰ ਜੇ ਉਹ ਕਾਨਫਰੰਸ ਹੋ ਜਾਂਦੀ ਉਸ ਪੀਰੀਅਡ 'ਚ 1967-68 ਦੇ ਪੀਰੀਅਡ ਦੇ ਵਿੱਚ ਸਾਊਥ ਔਰ ਸਿੱਖਾਂ ਦੀ ਬੌਂਡਿੰਗ ਬਣਦੀ, ਔਰ ਉਸ ਦੇ ਨਾਲ ਜਿਹੜਾ ਜਿਵੇਂ ਹੁਣ ਇਹਨਾਂ ਨੇ ਬਿਲਕੁਲ ਸਾਰੀ ਪਾਵਰ ਦਿੱਲੀ 'ਚ ਸੈਂਟਰਲਾਈਜ਼ ਕਰਕੇ ਸੂਬੇ ਤਾਂ ਜਿਹੜੇ ਨੇ ਉਹ ਮਿਊਨਿਸਪਲ ਕਮੇਟੀਆਂ ਬਣਾ ਦਿੱਤੀਆਂ ਨੇ, ਤੇ ਸ਼ਾਇਦ ਹਿਸਟਰੀ ਦਾ ਕੋਰਸ ਕੋਈ ਹੋਰ ਹੁੰਦਾ। ਸੋ ਅਸੀਂ ਗਦਾਰੀਆਂ ਔਰ ਬੇਵਾਕੂਫੀਆਂ ਘੱਟ ਨਹੀਂ ਕੀਤੀਆਂ ਹੋਈਆਂ, ਇਕੱਲਾ 47 ਦਾ ਦੌਰ ਨਹੀਂ, ਉਸ ਤੋਂ ਬਾਅਦ ਕਿੰਨੇ ਮੌਕੇ ਮੈਂ ਡਿਸਕਸ ਕਰਾਂਗਾ ਕੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਘੱਟੋ ਘੱਟ ਹੁਣ ਇਸ ਮੁੱਦੇ ਦੇ ਉੱਤੇ CAA ਦੇ ਉੱਤੇ ਸਟਾਲਿਨ ਦੀ ਅਗਵਾਈ ਵਾਲੀ ਤਮਿਲ ਗਵਰਨਮੈਂਟ ਨੇ ਵੀ ਜਿਹੜੀ ਹੈ ਪੈਟੀਸ਼ਨ ਸੁਪਰੀਮ ਕੋਰਟ 'ਚ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ CAA ਇਜ਼ ਆਰਬਿਟਰੇਰੀ ਐਂਡ ਅਗੇਂਸਟ ਤਾਮਿਲ ਰੇਸ। ਇਹ ਵੱਡੀ ਗੱਲ ਹੈ, ਲਫ਼ਜ਼ ਤਾਮਿਲ ਰੇਸ, ਕਿ ਵੀ ਇਹ ਤਾਂ ਇਹਨਾਂ ਨੇ ਤਾਮਿਲ ਹਿੰਦੂਆਂ ਨੂੰ ਹੀ ਬਾਹਰ ਕੱਢ ਦਿੱਤਾ ਹੈ, ਇੱਕ ਪਾਸੇ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ। ਇਹਦਾ ਮਤਲਬ ਇਹ ਹੈ ਕਿ ਇਹ ਨਾਰਥ ਇੰਡੀਆ ਦੇ ਲੰਬਾ ਨੱਕ, ਚੌੜੇ ਮੱਥੇ, ਗੌਰ ਵਰਨ, ਇਹ ਆਰੀਆ ਰੇਸ ਵਾਲੇ ਲੋਕ ਅੱਜ ਵੀ ਤਮਿਲ ਰੇਸ ਦੇ ਨਾਲ, ਭਾਵੇਂ ਉਹ ਹਿੰਦੂ ਹੀ ਨੇ, ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰ ਰਹੇ ਨੇ। ਔਰ ਇਹ ਉਹਨਾਂ ਨੇ ਜਿਹੜਾ DMK ਹੈਜ਼ ਟੋਲਡ ਦਾ ਸੁਪਰੀਮ ਕੋਰਟ ਦਾ ਐਕਟ ਵਾਜ਼ ਅਗੇਂਸਟ ਦਾ ਤਮਿਲ ਰੇਸ ਐਜ਼ ਇਟ ਅਲੈਜਡਲੀ ਡਿਸਕ੍ਰਿਮੀਨੇਟਡ ਅਗੇਂਸਟ ਸ੍ਰੀ ਲੰਕਨ ਤਾਮਿਲਸ ਸਟੇਇੰਗ ਇਨ ਇੰਡੀਆ ਐਜ਼ ਰੈਫਿਊਜੀਜ਼। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਇਹ ਪੂਰਾ ਕਿਹਾ ਕਿ ਦਾ ਇੰਪੰਗਡ ਐਕਟ ignores the reality that for several decades Tamil refugees who have settled in Tamil Nadu are deprived with fundamental rights and other rights due to non-citizenship and due to non-naturalization and doesn't provide for any reason to exclude them। ਉਹਨਾਂ ਨੇ ਕਿਹਾ ਜੀ ਕਿਉਂ ਹਿੰਦੂਆਂ ਨੂੰ ਕਿਉਂ ਐਕਸਕਲੂਡ ਕੀਤਾ ਉਹਦੇ ਚੋਂ, CAA ਚੋਂ, ਜੇ ਇੰਨਾ ਹੀ ਤੁਸੀਂ ਭਲਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਕਿ being stateless Sri Lankan Tamil refugees have been denied of employment in the government services and organized private sector, right to hold property, right to vote, enjoyment of government benefits, ਕਿ ਜਦੋਂ ਅਸੀਂ ਉਹਨਾਂ ਨੂੰ ਹੱਕ ਹੀ ਨਹੀਂ, ਉਹ ਵਿਚਾਰੇ ਉਹਨਾਂ ਦੇ ਬੱਚੇ ਉਵੇਂ ਹੀ ਇਜਤੀਮਾ ਵਾਂਗ ਗਰੋ ਹੋ ਰਹੇ ਨੇ। ਫਸਾਇਆ ਵੀ ਇਹਨਾਂ ਨੇ, ਟ੍ਰੇਨਡ ਵੀ ਇਹਨਾਂ ਨੇ ਕਰਕੇ ਜਿਹੜਾ ਉਹਨਾਂ ਦੇ ਘਰ ਘਾਟ ਉਹਨਾਂ ਦੇ ਜੁੜਵਾਏ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਕੱਲਾ ਇਹੀ ਨਹੀਂ ਕਿ ਵੀ ਇਹ ਤਮਿਲ ਰੇਸ ਦੇ ਖਿਲਾਫ ਹੈ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਈਵਨ ਧਰਮ ਦੇ ਬਿਹਾਫ ਦੇ ਉੱਤੇ ਵੀ ਡਿਸਕ੍ਰਿਮੀਨੇਸ਼ਨ ਹੈ ਔਨ ਦਾ ਗਰਾਊਂਡ ਆਫ ਰਿਲੀਜਨ, ਕਿਉਂਕਿ ਮੁਸਲਮਾਨਾਂ ਨੂੰ ਇਸ 'ਚੋਂ ਐਕਸਕਲੂਡ ਕੀਤਾ ਹੋਇਆ। ਉਹਨੇ ਕਿਹਾ ਵੀ ਇਸ ਤਰੀਕੇ ਨਾਲ ਵਿੱਚ ਡਿਸਟਰੋਇਜ਼ ਦਾ ਬੇਸਿਕ ਫੈਬਰਿਕ ਆਫ ਸੈਕੂਲਰਿਜ਼ਮ,
the law deliberately kept away Muslims who had suffered persecution, and therefore it was highly discriminatory and manifestly arbitrary, the DMK said. और इस दे उत्ते ऑलरेडी 5 जजां दा पैनल बैठा होया और उन्होंने जड़ियां ने सारियां ही 220 पैटिशनां ਉਹ ਸੋਲੀਡੀਫਾਈ ਕੀਤੀਆਂ ਇੱਕ ਥਾਂ ਤੇ। ਹਾਈ ਕੋਰਟ ਨੂੰ ਆਰਡਰ ਨੇ ਕਿ ਜੀ ਉਹ ਇਹਨਾਂ ਚੋਂ ਕਿਸੇ ਦੇ ਸੁਣਵਾਈ ਨਾ ਕਰੇ। 5 ਜੱਜਾਂ ਦਾ ਪੈਨਲ ਇਹ ਸੁਣੇਗਾ ਕਿ ਭਾਈ ਜਿਹੜਾ CAA ਦੀ ਲੀਗਲ ਵੈਲਿਡਿਟੀ ਕੀ ਹੈ। ਸੋ DMK ਨੇ ਆਪਣਾ ਜਿਹੜਾ ਉਹ ਫਾਨਾ ਠੋਕ ਦਿੱਤਾ। ਇਸ ਤੋਂ ਬਿਨਾਂ ਜਿਹੜੀਆਂ ਹੋਰ ਪੈਟੀਸ਼ਨਰਸ ਨੇ ਉਹਨਾਂ ਦੇ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ, ਤ੍ਰਿਣਮੂਲ ਕਾਂਗਰਸ ਦੀ MP ਹੈ ਮਹੂਆ ਮੋਇਤਰਾ, ਬੜੀ ਵੋਕਲ ਪਾਰਲੀਮੈਂਟ ਹੁੰਦੀ ਹੈ। ਕਾਂਗਰਸ ਲੀਡਰ ਜਿਹੜਾ ਕਾਂਗਰਸ ਦੇ ਬਿਹਾਫ ਤੇ ਜੈਰਾਮ ਰਮੇਸ਼ ਹੈ। ਇਸੇ ਤਰ੍ਹਾਂ AIMMI ਦਾ ਲੀਡਰ ਅਸਾਉਦੀਨ ਓਵੈਸੀ ਹੈ। NGOs ਰਿਹਾਈ ਮਾਰਚ ਔਰ ਸਿਟੀਜ਼ਨਸ ਅਗੇਂਸਟ ਹੇਟ, ਅਸਾਮ ਐਡਵੋਕੇਟਸ, ਬਹੁਤ ਸਾਰੀਆਂ ਇਸ ਕਿਸਮ ਦੀਆਂ ਜਿਵੇਂ ਅਸੀਂ ਕਿਹਾ ਕਿ ਭਾਈ ਇਹ ਕੁੱਲ 220 ਪੈਟੀਸ਼ਨਾਂ ਨੇ। ਪਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਬਹੁਤ ਚੰਗਾ ਜਿਹੜਾ ਨਵਾਂ ਐਂਗਲ ਲਿਆਂਦਾ DMK ਨੇ ਕਿ ਭਾਈ ਇਹ ਅਗੇਂਸਟ ਤਾਮਿਲ ਰੇਸ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।